ਉਹ ਪੰਜਾਬੀ ਰੇਡੀਓ USA ਦੇ ਸਾਰੇ ਪਰਿਵਾਰ, ਸਾਰੇ ਸਰੋਤਿਆਂ ਨੂੰ, ਚਾਹੇ ਤੁਸੀਂ ਇਸ ਵੇਲੇ AM ਸਟੇਸ਼ਨਸ, FM ਸਟੇਸ਼ਨਸ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ, ਸਾਰਿਆਂ ਦੇ ਨਾਲ ਅਸੀਂ ਸਾਂਝੀ ਕਰਨੀ ਚਾਹੁੰਦੇ ਹਾਂ। ਉਹ ਇਹ ਹੈ ਕਿ ਪੰਜਾਬੀ ਰੇਡੀਓ USA ਅੱਜ 13 ਸਾਲਾਂ ਦਾ ਆਪਣਾ ਇੱਕ ਮੁਕਾਮੀ ਸਫ਼ਰ ਹੈ ਜਿਹੜਾ ਉਹ ਕੰਪਲੀਟ ਕਰ ਚੁੱਕਿਆ, ਤੇ ਇਹਦੇ ਲਈ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ, ਤੇ ਵਧਾਈ, ਮੁਬਾਰਕਬਾਦ ਉਹਨਾਂ ਸਾਰੇ ਸਰੋਤਿਆਂ ਨੂੰ ਜਿਨ੍ਹਾਂ ਨੇ ਇਸ ਸਮੇਂ ਦੇ ਦੌਰਾਨ, ਇਸ ਸਫ਼ਰ ਦੇ ਦੌਰਾਨ ਸਾਨੂੰ ਹਰ ਇੱਕ ਗੱਲ ਤੇ ਸਹਿਯੋਗ ਦਿੱਤਾ। ਪੰਜਾਬੀ ਰੇਡੀਓ USA ਦੀ ਪ੍ਰੋਗਰਾਮਿੰਗ ਨੂੰ ਹੋਰ ਬਿਹਤਰ ਕਿਵੇਂ ਕਰੀਏ ਇਹਦੇ ਲਈ ਸੁਝਾਅ ਦਿੱਤੇ। ਸੋ ਤੁਹਾਡੇ ਸੁਝਾਵਾਂ, ਸੁਨੇਹਿਆਂ ਦੇ ਅਸੀਂ ਹਮੇਸ਼ਾ ਕਾਇਲ ਰਹੇ ਹਾਂ। ਤੁਹਾਡੀ ਜਿਹੜੀ ਰਾਏ ਆ ਉਹ ਸਾਡੇ ਲਈ ਬੇਸ਼ਕੀਮਤੀ ਹੈ, ਤੇ ਇਹਦੇ ਲਈ ਅਸੀਂ ਤੁਹਾਨੂੰ ਸਾਰਿਆਂ ਨੂੰ, ਪੰਜਾਬੀ ਰੇਡੀਓ USA ਦੇ ਸਾਰੇ ਹੀ ਪਰਿਵਾਰ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦੇ ਹਾਂ। ਅੱਜ ਤੋਂ ਤਕਰੀਬਨ 14 ਸਾਲ ਪਹਿਲਾਂ 10 ਜੁਲਾਈ ਨੂੰ ਪੰਜਾਬੀ ਰੇਡੀਓ USA ਦੀ ਸ਼ੁਰੂਆਤ ਹੋਈ ਸੀ। ਸ਼ੁਰੂਆਤ ਬਿਲਕੁਲ ਇੱਕ ਆਈਡੀਆ ਤੋਂ ਬਾਅਦ ਹੋਈ ਸੀ, ਔਰ ਆਈਡੀਆ ਜਿਹੜਾ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਕਿਵੇਂ ਨਾ ਕਿਵੇਂ ਅਮਰੀਕਾ ਵਸਦੇ ਪੰਜਾਬੀ ਭਾਈਚਾਰੇ ਨੂੰ ਇੱਥੋਂ ਦੀਆਂ ਤੇ ਉੱਥੋਂ ਦੀਆਂ ਜਿਹੜੀਆਂ ਜਾਣਕਾਰੀਆਂ ਉਹ ਤਫਸੀਲ ਪੂਰਵਕ ਤੇ ਸ਼ੁੱਧ ਮਿਲ ਸਕਣ, ਜਿਹਦੇ ਵਿੱਚ ਅਸੀਂ ਆਪਣੇ ਆਪ ਦੀ ਅਕਾਊਂਟੇਬਿਲਿਟੀ ਵੀ ਤੈਅ ਕੀਤੀ ਹੈ, ਤੇ ਅਸੀਂ ਪੂਰੀ ਪਰਜ਼ੋਰ ਜਿਹੜੀ ਕੋਸ਼ਿਸ਼ ਕੀਤੀ ਹੈ ਕਿ ਇਹ ਜਾਣਕਾਰੀਆਂ, ਇਹ ਜਿਹੜੀਆਂ ਇਨਫੋਰਮੇਸ਼ਨ ਹੈ, ਇਹ ਜਿਹੜੇ ਫੈਕਟਸ ਨੇ, ਇਹ ਤੁਹਾਡੇ ਤੱਕ ਸਹੀ ਪੁੱਜ ਸਕਣ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫੈਕਟ ਚੈੱਕ ਤੇ ਵੀ ਇੱਕ ਜਿਹੜਾ ਪ੍ਰੋਗਰਾਮ ਆ ਸ਼ੁਰੂ ਕਰਨਾ ਹੈ ਕਿ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਫੈਕਟ ਦੇ ਮਾਮਲੇ ਦੇ ਵਿੱਚ ਝੂਠ ਕਿਵੇਂ ਮਾਰਦੇ ਨੇ। ਤਾਂ 13 ਸਾਲਾਂ ਦਾ ਇਹ ਸਫ਼ਰ ਤੁਹਾਡੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਬਹੁਤ ਸ਼ਾਨਦਾਰ ਰਿਹਾ। ਪੰਜਾਬੀ ਰੇਡੀਓ USA ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸੇ ਤਰ੍ਹਾਂ ਪੰਜਾਬੀ ਰੇਡੀਓ USA ਨੂੰ ਆਪਣਾ ਸਹਿਯੋਗ, ਪਿਆਰ, ਹਮਦਰਦੀ ਸਭ ਕੁਝ ਜਿਹੜਾ ਉਹ ਦਿੰਦੇ ਰਹੋਗੇ, ਤੇ ਪੰਜਾਬੀ ਰੇਡੀਓ USA ਵੀ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਹੈ ਕਿ ਪੰਜਾਬੀ ਰੇਡੀਓ USA ਜਿੱਥੇ ਕੌਮ, ਪੰਥ ਦੀ ਖਬਰ ਜਾਂ ਹੋਰ ਜਿਹੜੇ ਮਸਲੇ ਨੇ ਉਹਨਾਂ ਤੇ ਸਟੀਕ ਵਿਸ਼ਲੇਸ਼ਣ ਕਰਦਾ ਹੈ, ਸਹੀ, ਨਿਰਪੱਖ ਤੇ ਬੇਬਾਕ ਵਿਸ਼ਲੇਸ਼ਣ ਕਰਦਾ ਹੈ, ਉੱਥੇ ਹੀ ਆਪਾਂ, ਜਿਵੇਂ ਆਪਣਾ ਮੋਟੋ ਹੈ ਯੂਨਾਈਟਿੰਗ ਪੰਜਾਬੀਜ਼ ਆਲ ਓਵਰ, ਤਾਂ ਉਸ ਮੋਟੋ ਦੇ ਤਹਿਤ ਅਸੀਂ ਨਾਲ ਨਾਲ ਦੂਜੇ ਪਾਸੇ ਪੰਜਾਬ ਦੇ ਮਸਲਿਆਂ ਤੇ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬੀ ਵਸਦੇ ਆ, ਤੇ ਚਾਹੇ ਪੰਜਾਬ ਤੋਂ ਬਾਹਰ ਵਸਦੇ ਆ, ਉਹਨਾਂ ਨੂੰ ਆਪਾਂ ਇਕਜੁੱਟ ਹੋਣ ਦਾ ਸੱਦਾ ਵੀ ਦਿੰਦੇ ਰਹਿਣਾ। ਸੋ ਇਹਨਾਂ ਸਾਰਿਆਂ ਦੇ ਗੱਲਾਂ ਬਾਤਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ। ਅੱਜ ਪੰਜਾਬੀ ਰੇਡੀਓ USA ਪੂਰੇ 13 ਸਾਲਾਂ ਦਾ ਹੋ ਗਿਆ, ਤੇ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬੀ ਰੇਡੀਓ USA ਨੂੰ ਤੁਹਾਡਾ ਪਿਆਰ ਇਸੇ ਤਰ੍ਹਾਂ ਮਿਲਦਾ ਰਹੇਗਾ, ਤੇ ਇਹ ਕਾਫਲਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਜੀ ਹਰਜੋਤ ਸਿੰਘ ਜੀ। ਜੀ ਧੰਨਵਾਦ ਜੀ। ਸੋ ਇੱਕ ਵਾਰੀ ਫਿਰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਅੱਜ ਦੇ ਦਿਨ ਐਗਜ਼ੈਕਟਲੀ ਜੁਲਾਈ 10 2010 ਨੂੰ ਪੰਜਾਬੀ ਰੇਡੀਓ ਸ਼ੁਰੂ ਕੀਤਾ ਸੀ, ਇੱਕ ਚਿਪਸ ਵਾਲਾ ਜੋ ਰੇਡੀਓ ਸੈਨੋਜ਼ੇ ਦੇ ਵਿੱਚ। ਸਾਡੀ ਇਹ ਖਾਸ ਸੀ ਭਈ ਸਿੱਖਾਂ ਦਾ ਹਮੇਸ਼ਾ ਹੀ ਲੋਕ ਰੌਲਾ ਪਾਉਂਦੇ ਰਹਿੰਦੇ ਆ ਭਈ ਯਾਰ ਪੰਜਾਬੀਆਂ ਦਾ, ਸਿੱਖਾਂ ਦਾ ਮੀਡੀਆ ਹੋਣਾ ਚਾਹੀਦਾ ਹੈਗਾ ਜਿੱਥੇ ਸਹੀ ਗੱਲ ਹੋ ਸਕੇ। ਸੋ ਆਪਣਾ ਮੇਨ ਮਕਸਦ ਇਹ ਸੀ ਵੀ ਜਿੱਥੇ ਪੰਥ ਦੀ, ਸਿੱਖੀ ਦੀ, ਆਪਣੀ ਪੰਜਾਬੀਆਂ ਦੀ ਜਿਹੜੀ ਗੱਲ ਹੋ ਸਕੇ। ਇਹਦਾ ਮੋਟੋ ਵੀ ਅਸੀਂ ਇਹੀ ਰੱਖਿਆ ਸੀ, ਯੂਨਾਈਟਿੰਗ ਪੰਜਾਬੀਜ਼ ਆਲ ਓਵਰ। ਜੇ ਪੰਜਾਬ ਦੇ ਵਿੱਚ ਪੰਜਾਬੀ ਦੇ ਨਾਲ ਧੱਕਾ ਹੋ ਰਿਹਾ ਤੇ ਸਾਡੇ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿੱਚ ਵੀ ਉਹੀ ਧੱਕਾ ਹੋ ਰਿਹਾ। ਸੋ ਆਪਾਂ ਦੋਨਾਂ ਪੰਜਾਬਾਂ ਨੂੰ ਇਕੱਠੇ ਕਰਨ ਦੀ ਗੱਲ, ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਆ ਉਹਨੂੰ ਇਕੱਠੀ ਕਰਨ ਦੀ ਗੱਲ, ਪੂਰੇ ਦੁਨੀਆ 'ਚ ਹੁਣ ਪੰਜਾਬੀ ਵਸੇ ਹੋਏ ਆ, ਚਾਹੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਕਿਹੜਾ ਮਰਜ਼ੀ ਮੁਲਕ ਆ। ਜਦੋਂ ਅਸੀਂ ਆਪਣਾ ਡਾਟਾ ਦੇਖਦੇ ਹਾਂ 172 ਦੇ ਕਰੀਬ ਜਿਹੜੇ ਮੁਲਕ ਆ ਉਹਨਾਂ 'ਚ ਸੁਣਿਆ ਜਾਂਦਾ ਪੰਜਾਬੀ ਰੇਡੀਓ। ਚਾਈਨਾ 'ਚ ਵੀ ਮੈਂ ਹੈਰਾਨ ਹੋਇਆ ਕਿਉਂਕਿ ਕੁਝ ਫੈਮਲੀਆਂ ਉੱਥੇ ਵੀ ਰਹਿੰਦੀਆਂ। ਸੋ ਸਾਨੂੰ ਪਤਾ ਨਹੀਂ ਸੀ ਵੀ ਇੰਨਾ ਜ਼ਿਆਦਾ ਆਪਾਂ ਇੰਨੇ ਜਿਹੜੇ ਸਮੇਂ ਦੇ ਵਿੱਚ ਐਕਸਪੈਂਡ ਕਰ ਜਾਵਾਂਗੇ। ਇਹ ਤੁਹਾਡੇ ਸਾਰੇ ਸਾਥ ਕਰਕੇ ਹੀ ਹੋਇਆ। ਸੋ ਜੁਲਾਈ 10 2010 ਨੂੰ ਸ਼ੁਰੂ ਕੀਤਾ ਗਿਆ ਰੇਡੀਓ। ਚਿਪ ਵਾਲਾ ਰੇਡੀਓ ਸੀ, ਤੇ ਉਹ ਤੋਂ ਬਾਅਦ ਫਿਰ ਕੁਛ ਮਹੀਨਿਆਂ 'ਚ ਹੀ ਜਿਹੜਾ ਰੇਡੀਓ ਗੀਤ ਸੰਗੀਤ ਆ ਉਹ 1992 ਤੋਂ ਚੱਲਦਾ ਸੀ ਬੇ ਏਰੀਏ ਦੇ ਵਿੱਚ ਟੁੱਟ ਭਰਾਵਾਂ ਵੱਲੋਂ। ਸੋ ਉਹਨਾਂ ਦੇ ਨਾਲ ਸਲਾਹ ਕਰਕੇ ਉਹ ਕਹਿੰਦੇ ਵੀ ਅਸੀਂ ਵੀ ਤੁਹਾਡੇ 'ਚ ਮਰਜ ਕਰ ਜਾਣਾ, ਤੇ ਉਹ ਰੇਡੀਓ ਵੀ ਨਾਲ ਮਰਜ ਕਰ ਗਿਆ ਕਿਉਂਕਿ ਉਹਨਾਂ ਦੇ ਘਰਾਂ 'ਚ ਰੇਡੀਓ ਚੱਲਣ ਵਾਲੀ ਫ੍ਰਿਜ਼ਨੋ 'ਚ ਸੀ, ਜੁਬਾ ਸਿਟੀ ਸੀ, ਬੇ ਏਰੀਏ 'ਚ ਹੋਰ ਸਟਾਕਟਨ, ਮੋਡੈਸਟੋ ਵਗੈਰਾ ਸੀ। ਸੋ ਉਹਦੇ ਨਾਲ ਇੱਕਦਮ ਜਿਹੜਾ ਆ ਬੂਸਟ ਮਿਲ ਗਿਆ ਪੰਜਾਬੀ ਰੇਡੀਓ USA ਨੂੰ। ਸੋ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਪਹਿਲੇ ਦਿਨ ਤੋਂ ਜੁੜੇ ਹੋਏ ਆ, ਜਿਹੜੇ ਨਵੇਂ ਜੁੜੇ ਹੋਏ ਆ ਉਹਨਾਂ ਨੂੰ ਇਹ ਆਪਾਂ ਜਿਹੜਾ ਸਟੋਰੀ ਸੁਣਾ ਰਹੇ ਆ ਵੀ ਕਿਸ ਤਰ੍ਹਾਂ ਪੰਜਾਬੀ ਰੇਡੀਓ USA ਐਕਸਪੈਂਡ ਹੋਇਆ। ਅੱਜ ਸਾਰਾ ਦਿਨ ਆਪਾਂ ਕਾਲਸ ਵੀ ਲਵਾਂਗੇ ਲੇਟਰ ਔਨ, ਜਿਹੜੇ ਸਾਡੇ ਪ੍ਰੋਗਰਾਮ ਹੋਣੇ ਆ ਦੁਪਹਿਰ ਵਾਲੇ, ਚਾਹੇ ਉਹ ਗਾਣਿਆਂ ਵਾਲਾ ਆ ਜਾਂ ਹੋਰ ਜਿਹੜੇ ਟਾਕ ਸ਼ੋਜ਼ ਹੁੰਦੇ ਹੈਗੇ ਆ, ਉਹਨਾਂ ਦੇ ਵਿੱਚ ਤੁਹਾਡੀਆਂ ਕਾਲਸ ਵੀ ਲਵਾਂਗੇ। ਸੋ ਸਾਡੇ ਸਮੇਂ ਦੇ ਦੌਰਾਨ ਬਹੁਤ ਸਾਰੇ ਜਿਹੜੇ ਆ ਆਪਣੇ ਨਾਲ ਮੈਂਬਰ ਵੀ ਜੁੜੇ, ਲਿਸਨਰ ਵੀ ਜੁੜੇ, ਪ੍ਰੋਗਰਾਮਾਂ 'ਚ ਹਿੱਸਾ ਪਾਉਣ ਵਾਲੇ ਵੀ ਬਹੁਤ ਸਾਰੇ ਜੁੜੇ।
ਤੇ ਪਿਛਲੇ ਦਿਨਾਂ 'ਚ ਆਪਾਂ ਪ੍ਰੋਗਰਾਮ ਵੀ ਕੀਤਾ ਸੀ, ਸਾਡੇ ਸਾਰੇ ਜਿਹੜੇ ਰੇਡੀਓ ਹੋਸਟ ਆ ਉਹਨਾਂ ਦਾ ਐਪਰੀਸ਼ੀਏਸ਼ਨ ਦਾ ਤੇ ਸੋ ਉਸ ਟਾਈਮ ਤੋਂ ਸ਼ੁਰੂ ਕੀਤਾ ਹੋਇਆ ਰੇਡੀਓ, ਕਿਉਂਕਿ ਪ੍ਰੋਬਲਮ ਕੀ ਸੀ ਵੀ ਗਾਣੇ ਤਾਂ ਸਾਰੇ ਸੁਣਾਈ ਜਾਂਦੇ, ਸੁਣ ਵੀ ਰਹੇ ਹਾਂ ਆਪਾਂ। ਬਹੁਤ ਸਾਰਿਆਂ ਦੇ ਕਿਸੇ ਦਾ ਲਾਲਚ ਹੁੰਦਾ ਹੋਊਗਾ ਵੀ ਜੀ ਮੈਂ ਗਵਰਨਮੈਂਟ ਦੇ ਐਂਟੀ ਗੱਲ ਨਹੀਂ ਕਰਨੀ, ਚਾਹੇ ਉਹ ਅਮਰੀਕਾ ਵਾਲੀ ਆ ਜਾਂ ਇੰਡੀਆ ਵਾਲੀ ਆ। ਸੋ ਆਪਾਂ ਬਿਨਾਂ ਕਿਸੇ ਡਰ ਭੈ ਤੋਂ ਜੋ ਵੀ ਸਹੀ ਗੱਲ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹੇ ਹੈਗੇ ਆ। ਤੇ ਸਭ ਤੋਂ ਵੱਡਾ ਕਾਰਨ ਇਹ ਸੀ ਵੀ ਅਮਰੀਕਾ 'ਚ ਰਹਿੰਦੇ ਹੋਏ ਅਮਰੀਕਾ ਦੀ ਕੋਈ ਖਬਰ ਸਾਂਝੀ ਨਹੀਂ ਹੁੰਦੀ ਸੀ ਵੀ ਕੀ ਕੁਝ ਵਾਪਰ ਰਿਹਾ, ਨਾ ਹੀ ਲੋਕਾਂ ਨੂੰ ਪਤਾ ਸੀ ਵੀ ਕਿੱਦਾਂ ਇੱਥੇ ਇਲੈਕਸ਼ਨ ਪ੍ਰੋਸੈਸ ਹੁੰਦਾ, ਕਿੱਦਾਂ ਜਿਹੜਾ ਤੁਸੀਂ ਪਿਛਲੇ ਸਮੇਂ 'ਚ ਦੇਖਿਆ ਵੀ ਕਰੋਨਾ ਵਾਇਰਸ ਦੇ ਦੌਰਾਨ ਕਿਹੜੇ-ਕਿਹੜੇ ਲੋਨ ਮਿਲੇ, ਕਿੱਥੇ-ਕਿੱਥੇ ਸਬਸਿਡੀ ਮਿਲੀ, ਕਿੱਥੇ-ਕਿੱਥੇ ਆਪਣੇ ਲੋਕਾਂ ਨੂੰ ਫਾਇਦਾ ਹੋ ਸਕਦਾ। ਸੋ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਆਪਾਂ ਉਸ ਸੰਬੰਧ ਦੇ ਵਿੱਚ ਕੀਤੇ ਤੇ ਉਹਦੇ ਨਾਲ ਨੌਲੇਜ ਵੀ ਬਹੁਤ ਮਿਲਿਆ। ਹੁਣ ਆਪਾਂ ਗਰੰਟੀ ਨਾਲ ਕਹਿ ਸਕਦੇ ਹਾਂ ਜਿਹੜਾ ਵੀ ਕੋਈ ਪੰਜਾਬੀ ਰੇਡੀਓ USA 2-4 ਮਹੀਨੇ ਸੁਣਦਾ, ਉਹਨੂੰ ਪੂਰਾ ਨੌਲੇਜ ਹੋ ਜਾਂਦਾ ਵੀ ਅਮਰੀਕਾ 'ਚ ਕੀ ਕੁਝ ਵਾਪਰ ਰਿਹਾ ਜਾਂ ਪੂਰੀ ਦੁਨੀਆ 'ਚ ਕੀ ਕੁਝ ਵਾਪਰ ਰਿਹਾ। ਸੋ ਤੁਹਾਡੀ ਸਾਰਿਆਂ ਦੇ ਸਹਿਯੋਗ ਦੇ ਨਾਲ ਪ੍ਰੋਗਰਾਮ ਵੱਖ-ਵੱਖ, ਚਾਹੇ ਉਹ ਸਿਹਤ ਸੰਭਾਲ ਦਾ ਆ, ਬੁਝਾਰਤਾਂ ਆ, ਹੋਰ ਬਹੁਤ ਸੀਰੀਅਸ ਟਾਕ ਸ਼ੋਅ, ਚਾਹੇ ਉਹ ਟਰੱਕਿੰਗ ਨੂੰ ਲੈ ਕੇ ਆ, ਇਮੀਗ੍ਰੇਸ਼ਨ ਨੂੰ ਲੈ ਕੇ ਸਾਡੀ ਟੀਮ ਵੱਧਦੀ ਗਈ। ਜੇ ਤੇ ਰਿਕੀਆਣਾ ਹੋਣਾ ਨੇ ਪਿਛਲੇ 3 ਸਾਲਾਂ ਤੋਂ ਦੇਖੋ ਕਿੰਨੀ ਉਹ ਤੁਹਾਨੂੰ ਜਿਹੜਾ ਨੌਲੇਜ ਦੇ ਰਿਹਾ ਫ੍ਰੀ ਆਫ ਕਾਸਟ, ਕੋਈ ਉਹਦਾ ਪੈਸਾ ਨਹੀਂ ਲੱਗਦਾ ਤੇ ਨਾ ਹੀ ਉਹ ਇਹ ਆ ਵੀ ਹਾਂ ਵੀ ਤੁਸੀਂ ਨੌਲੇਜ ਲੈ ਰਹੇ ਆ ਵੀ ਉਹਨਾਂ ਕੋਲ ਹੀ ਜਾਣਾ ਹੈਗਾ ਆ। ਉਹ ਹਮੇਸ਼ਾ ਕਹਿੰਦੇ ਆ ਵੀ ਜਿਹੜੇ ਮਰਜ਼ੀ ਵਕੀਲ ਕੋਲ ਜਾਓ ਪਰ ਤੁਹਾਨੂੰ ਇਹ ਐਕਸਪੀਰੀਅੰਸ ਹੋਣਾ ਚਾਹੀਦਾ। ਸੋ ਸਿਹਤ ਸੰਭਾਲ ਨੂੰ ਲੈ ਕੇ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਇਕੱਲਾ ਇੱਥੇ ਨਹੀਂ, ਸੋ ਇਹ ਗਰੰਟਿਡ ਆ ਵੀ ਪੰਜਾਬੀ ਰੇਡੀਓ USA ਨੂੰ ਪੂਰੇ ਦੁਨੀਆ 'ਚ ਹੁਣ ਸੁਣਿਆ ਜਾਂਦਾ ਆ। ਮੇਰੇ ਖਿਆਲ ਨਾਲ ਘੱਟੋ ਘੱਟ ਨਹੀਂ ਤਾਂ 1000 ਤੋਂ ਵੱਧ ਇੰਟਰਨੈਟ ਰੇਡੀਓ ਪੰਜਾਬ ਦੇ ਵਿੱਚ ਪਹੁੰਚੇ ਹੋ ਆ। ਇੱਥੋਂ ਲੈ ਕੇ ਜਾਂਦੇ ਹਰ ਰੋਜ਼ 2-2 4-4 ਜਾਂਦੇ ਰਹਿੰਦੇ ਆ। ਸੋ ਅੱਜ ਦੀ ਡੇਟ ਦੇ ਵਿੱਚ ਜੇ ਸਰੋਤਿਆਂ ਨੂੰ ਦੱਸਦੇ ਜਾਈਏ, ਹੁਣ ਸਾਡੇ ਕੋਲ 14 AM ਤੇ FM ਰੇਡੀਓ ਸਟੇਸ਼ਨ ਆ। ਉਹ ਜਿਸ ਟਾਈਮ ਤੇ ਆਪਾਂ ਸ਼ੁਰੂ ਕੀਤਾ ਸੀ ਕਦੇ ਨਹੀਂ ਸੋਚਿਆ ਸੀ ਵੀ ਹਾਂ ਕਾਰਾਂ ਦੇ ਵਿੱਚ ਚੱਲਣ ਵਾਲਾ ਵੀ ਪੰਜਾਬੀ ਰੇਡੀਓ USA ਹੋ ਜਾਊਗਾ। ਸੋ ਜੇ ਮੈਂ ਇੱਕ ਵਾਰੀ ਫਿਰ ਤੁਹਾਡੇ ਰੇਡੀਓ ਜਿਹੜੇ ਜਿੰਨੇ ਸਾਡੇ ਰੇਡੀਓ ਸਟੇਸ਼ਨਸ ਆ ਉਹਨਾਂ ਦੀ ਲਿਸਟ ਦੱਸਦਾ ਜਾਵਾਂ, 1170 AM ਤੇ 99.3 FM ਬੇ ਏਰੀਏ 'ਚ ਆ। ਇਹ ਜਿਹੜਾ 1170 AM ਆ KLOK 1170 AM, ਪਹਿਲਾਂ ਇਹ ਇੰਡੀਅਨਸ ਦੇ ਕੋਲ ਹੁੰਦਾ ਸੀ ਤੇ ਉਹ ਬਾਅਦ ਦੇ ਵਿੱਚ ਪੰਜਾਬੀ ਰੇਡੀਓ USA ਨੇ ਖਰੀਦ ਲਿਆ ਉਹਨੂੰ 6 ਮਹੀਨੇ ਪਹਿਲਾਂ। ਤੇ ਬੇ ਏਰੀਏ ਦਾ ਸਭ ਤੋਂ ਸਟਰੋਂਗ ਰੇਡੀਓ ਸਟੇਸ਼ਨ ਆ ਇਹ। 2 ਰੇਡੀਓ ਸਟੇਸ਼ਨ ਆ, ਇੱਕ ਹੋਰ 810 ਆ ਉਹ ਜਿਹੜਾ ਗੋਰਿਆਂ ਦਾ ਜਿਹਦੇ ਤੇ ਤੁਸੀਂ ਖਬਰਾਂ ਸੁਣਦੇ ਹੋ, ਇੱਕ ਇਹ 1170 AM। ਸੋ ਸੈਕਰਾਮੈਂਟੋ ਤੋਂ ਲੈ ਕੇ ਜੁਬਾ ਸਿਟੀ ਤੋਂ ਲੈ ਕੇ ਮੋਡੈਸਟੋ, ਮੰਟੀਕਾ, ਫ੍ਰਿਜ਼ਨੋ ਤੱਕ, ਇੱਧਰ ਮੋਨਰੇ ਤੱਕ, ਇਹ ਸਾਰਾ ਜਿਹੜਾ ਏਰੀਆ ਆ ਬੇ ਏਰੀਏ ਦਾ, ਇਹ ਤੁਸੀਂ ਕਾਰਾਂ 'ਚ ਸੁਣ ਸਕਦੇ ਆ, ਘਰਾਂ 'ਚ। 99.3 FM ਬੇ ਏਰੀਏ ਦੇ ਵਿੱਚ ਤੁਸੀਂ ਜਿਹੜਾ ਆ ਮਿਲਪੀਟਰਸ, ਫਰੀਮੌਂਟ, ਯੂਨੀਅਨ ਸਿਟੀ, ਸੈਂਟਾ ਕਲਾਰਾ ਏਰੀਆ ਸੁਣ ਸਕਦੇ ਆ। ਇਸ ਤੋਂ ਅੱਗੇ ਚਲੀਏ 1450 AM ਤੇ 96.5 FM ਜੁਬਾ ਸਿਟੀ। ਇਹ ਸਾਡਾ ਸਭ ਤੋਂ ਪਹਿਲਾਂ AM ਤੇ FM ਸਟੇਸ਼ਨ ਆ ਜਿਹੜਾ ਪੰਜਾਬੀ ਰੇਡੀਓ USA ਨੇ ਖਰੀਦਿਆ ਸੀਗਾ। ਸੋ ਜੁਬਾ ਸਿਟੀ ਦੇ ਵਿੱਚ ਪੰਜਾਬੀ ਰੇਡੀਓ USA ਸਭ ਤੋਂ ਪਹਿਲਾਂ ਕਾਰਾਂ ਦੇ ਵਿੱਚ ਸੁਣਿਆ ਜਾਣ ਲੱਗਾ, ਕਿਉਂਕਿ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਆ ਤੇ ਉਹ 1450 AM ਪੂਰਾ ਜੁਬਾ ਸਿਟੀ ਵਾਲਾ ਏਰੀਆ ਤੇ 96.5 FM ਪੂਰਾ ਜੁਬਾ ਸਿਟੀ ਵਾਲਾ ਏਰੀਆ ਹੈਗਾ ਆ। ਜਗਤਾਰ ਗਿੱਲ ਜੀ ਵੀ ਵਧਾਈਆਂ ਦਿੰਦੇ ਆ ਤੇ ਮੇਰੀ ਬੇਨਤੀ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪਾਂ ਅਪਡੇਟ ਅਮਰੀਕਾ ਵਾਲੇ ਪ੍ਰੋਗਰਾਮ 'ਚ ਕਾਲਸ ਨਹੀਂ ਲੈਣੀਆਂ, ਪਰ ਦੁਪਹਿਰ ਵਾਲੇ ਪ੍ਰੋਗਰਾਮ 'ਚ ਜ਼ਰੂਰ ਕਾਲ ਕਰਕੇ ਵਧਾਈਆਂ ਵੀ ਜੇ ਕੋਈ ਦੇਣਾ ਚਾਹੁੰਦਾ ਹੋਇਆ ਜ਼ਰੂਰ। ਕੀ ਇੰਪਰੂਵਮੈਂਟ ਕਰ ਸਕਦੇ ਆ, ਕਿੱਥੇ-ਕਿੱਥੇ ਸਾਡੀਆਂ ਗਲਤੀਆਂ ਆ, ਉਹ ਜ਼ਰੂਰ ਦੱਸਿਓ, ਤਾਂ ਹੀ ਇਹ ਇੰਪਰੂਵ ਹੋਊਗਾ। ਸੋ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਜਦੋਂ ਅਸੀਂ ਰੇਡੀਓ ਸ਼ੁਰੂ ਕੀਤਾ ਸੀ, ਕਿਸੇ ਨੇ ਵੀ ਰੇਡੀਓ ਦੇ ਵਿੱਚ ਕੰਮ ਨਹੀਂ ਕੀਤਾ ਸੀ, ਕਿਸੇ ਨੇ ਵੀ ਕੋਈ ਐਜ਼ ਏ ਪ੍ਰੋਫੈਸ਼ਨਲ ਸਪੀਕਰ ਨਹੀਂ ਸੀ। ਇਹੀ ਕਾਰਨ ਆ ਵੀ ਆਪਾਂ ਸਭ ਤੋਂ ਜ਼ਿਆਦਾ ਪਪੂਲਰ ਹੋਏ, ਕਿਉਂਕਿ ਆਪਾਂ ਤੁਹਾਡੀ ਬੋਲੀ ਬੋਲਦੇ ਹੈਗੇ ਆ। ਨਹੀਂ ਤਾਂ ਬਹੁਤ ਵਾਰ ਕੀ ਹੁੰਦੇ ਆ ਪ੍ਰੋਫੈਸ਼ਨਲ ਜਿਹੜੇ ਬੜੀ ਟਿਕ-ਟਕਾ ਕੇ ਉਦਾਂ ਦੇ ਚੁਣਵੇਂ ਸ਼ਬਦ ਕੱਢ ਕੇ ਗੱਲਬਾਤ ਕਰਦੇ ਆ ਤੇ ਉਹ ਬੰਦਾ ਸੋਚਦਾ ਲੈ ਵੀ ਬੜਾ ਤਕੜਾ ਇਹ ਹੈਗਾ ਆ, ਜਦ ਕਿ ਉਹ ਤੁਹਾਡੀ ਗੱਲ ਹੁੰਦੀ ਨਹੀਂ, ਗੋਲਮਾਲ ਹੋ ਜਾਂਦੀ ਹੈ। ਹਾਂ ਸਾਡੇ 'ਚ ਪ੍ਰੋਫੈਸ਼ਨਲ ਆਏ ਆ, ਪ੍ਰਵੀਨ ਸ਼ਰਮਾ ਵਰਗੇ, ਮਿੰਟੂ ਗੁਰਸਰੀਆ ਵਰਗੇ, ਉਧਰ ਮਸੂਦ ਮੱਲੀ ਵਰਗੇ, ਜਿਹੜੇ ਰੇਡੀਓ ਦੇ ਵਿੱਚ ਜਾਂ TV ਦੇ ਵਿੱਚ ਪ੍ਰੋਫੈਸ਼ਨਲ ਸੀ। ਸੋ ਜੁਬਾ ਸਿਟੀ ਤੋਂ ਬਾਅਦ ਫਿਰ ਆਪਾਂ ਫ੍ਰਿਜ਼ਨੋ ਦੇ ਵਿੱਚ ਜਿਹੜਾ AM ਤੇ FM ਰੇਡੀਓ ਸਟੇਸ਼ਨ ਲਿਆ, ਉੱਥੇ 1300 AM ਤੇ 104.5 FM ਫ੍ਰਿਜ਼ਨੋ 'ਚ। ਇਹ ਟਲੈਰੀ ਤੋਂ ਲੈ ਕੇ ਚੋਚਲਾ ਤੱਕ ਹਾਈਵੇ 99 ਉਧਰ ਬਹੁਤ ਵੱਡੀ ਕਮਿਊਨਿਟੀ ਆ, ਉੱਥੇ ਆ। ਉਹ ਤੋਂ ਬਾਅਦ ਫਿਰ ਆਪਾਂ ਸੈਕਰਾਮੈਂਟੋ ਦੇ ਵਿੱਚ AM ਤੇ FM ਸਟੇਸ਼ਨ ਲਏ, 1470 AM ਤੇ 105.9 FM। ਸੋ ਜਿੱਥੇ ਜੁਬਾ ਸਿਟੀ ਚੱਲਣੋਂ ਹਟ ਜਾਂਦਾ ਸੀ, ਰੀਓ ਲਿੰਡਾ ਉਧਰੋਂ ਸਾਰੇ ਲੈ ਕੇ
ਤੇ ਉੱਥੇ ਪੂਰਾ ਸੈਕਰਾਮੈਂਟੋ ਵਾਲਾ ਏਰੀਆ, ਫੋਲਸਮ ਤੱਕ, ਇਧਰੋਂ ਲੋਡਾਈ ਤੱਕ, ਇਹ ਸਾਰਾ ਏਰੀਆ ਇਸ ਨੂੰ ਕਵਰ ਕਰਦਾ। ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਆ ਲਿਆ ਰੇਡੀਓ ਸਟੇਸ਼ਨ ਬੇਕਰਸਫੀਲਡ 'ਚ, ਉਹ 1350 AM ਤੇ 107.5 FM। ਸੋ ਟੁਲੈਰੀ ਤੋਂ ਲੈ ਕੇ ਬੇਕਰਸਫੀਲਡ ਦੀਆਂ ਜਿਹੜੀਆਂ ਪਹਾੜੀਆਂ ਆ, ਹਾਈਵੇ 5 ਆਪਾਂ ਚੜ੍ਹਦੇ ਹੈਗੇ, ਗ੍ਰੇਪ ਬਾਈਨ ਵਾਲਾ ਏਰੀਆ, ਉਹ ਸਾਰਾ ਏਰੀਆ ਇਹ ਇਸ ਨੂੰ ਕਵਰ ਕਰਦਾ। ਉਸ ਤੋਂ ਬਾਅਦ ਫਿਰ ਸਟਾਕਟਨ ਤੇ ਲੋਡਾਈ ਵਾਲਾ ਸਟੇਸ਼ਨ 1570 AM ਸਟਾਕਟਨ ਲੋਡਾਈ। ਤੇ ਕੁਛ ਕੁ ਮਹੀਨੇ ਪਹਿਲਾਂ ਜਿਹੜਾ ਆ ਆਪਾਂ 2 ਮਹੀਨੇ ਪਹਿਲਾਂ ਮੋਡੈਸਟੋ ਮੰਟੀਕਾ, ਕਿਉਂਕਿ ਇਹ ਪੰਜਾਬੀਆਂ ਦਾ ਹੁਣ ਬਹੁਤ ਵੱਡਾ ਹੱਬ ਆ, ਟ੍ਰੇਸੀ, ਲੈਥਰੋਪ, ਫ੍ਰੈਂਚ ਕੈਂਪ, ਸਟਾਕਟਨ, ਰਿਪਨ, ਸੀਰੀਜ਼, ਮੋਡੈਸਟੋ, ਲਿਵਿੰਗਸਟਨ, ਟਰਲਕ ਤੱਕ। ਸੋ ਇਹ 920 AM ਤੇ ਕਾਰਾਂ ਦੇ ਵਿੱਚ 107.1 FM ਤੇ 92.3 FM, ਇਹ ਸਾਰੇ ਏਰੀਏ ਦੇ ਵਿੱਚ ਸੁਣਿਆ ਜਾਂਦਾ। ਸੋ ਟੋਟਲ 14 ਦੇ ਸਟੇਸ਼ਨ। ਪਹਿਲਾਂ ਆਪਾਂ ਰੇਡੀਓ ਸੈਟਸ ਜਿਹੜੇ ਆ ਘਰਾਂ ਵਾਲੇ, ਜਿਹੜੇ ਆ ਚਿੱਪ ਵਾਲੇ, ਉਹ ਤੁਹਾਨੂੰ ਦਿੱਤੇ, ਤੇ ਮੇਰੇ ਖਿਆਲ ਨਾਲ ਆਲਮੋਸਟ 70-80 ਹਜ਼ਾਰ ਦੇ ਕਰੀਬ ਰੇਡੀਓ ਸੈਟਸ ਆਲਰੇਡੀ ਲੋਕਾਂ ਦੇ ਘਰਾਂ ਦੇ ਵਿੱਚ ਆ। ਹੁਣ ਸਾਰੇ AM ਸਟੇਸ਼ਨ ਤੇ ਆ। ਹੁਣ ਉਹ ਤੋਂ ਬਿਨਾਂ ਤੁਸੀਂ ਦੇਖੋ ਕਿ ਜਦੋਂ ਕਿਤੇ ਕਾਰ 'ਚ ਜਾਂਦੇ ਆ, ਟਰੱਕ 'ਚ ਜਾਂਦੇ ਆ, ਹਰ ਵੇਲੇ ਤੁਸੀਂ ਉਹ ਰੇਡੀਓ ਨੂੰ ਸੁਣ ਸਕਦੇ। ਇਹ ਸਾਰਾ ਕੁਝ ਤੁਹਾਡੇ ਸਾਥ ਦੇ ਨਾਲ ਹੀ ਹੋ ਸਕਿਆ। ਤੁਸੀਂ ਸਾਡਾ ਜਿਹੜਾ ਸਾਥ ਆ ਬਹੁਤ ਦਿੱਤਾ, ਹੌਸਲਾ ਅਫਜ਼ਾਈ ਬਹੁਤ ਦਿੱਤੀ ਹੈਗੀ ਆ। ਅਤੇ ਬਲਕਿ ਅਸੀਂ ਇਹ ਵੀ ਜਿਹੜਾ ਸਟੇਸ਼ਨ ਮੈਂ ਤੁਹਾਨੂੰ ਦੱਸਦਾ ਵੀ 1170 AM KLOK ਆ ਬੇ ਏਰੀਏ ਦਾ, ਜਿਸ ਟਾਈਮ ਦੇ ਉੱਤੇ ਪਹਿਲਾਂ ਉਹ ਇੰਡੀਅਨ ਚੱਲਦੇ ਸੀ ਚੈਨਲਸ, ਘੱਟੋ ਘੱਟ ਨਹੀਂ ਤਾਂ 50% ਉੱਥੇ ਹੱਥ ਦੇਖਣ ਵਾਲੇ ਜਾਂ ਇਨਫੋਮਰਸ਼ੀਅਲ ਹੀ ਹੁੰਦੀਆਂ ਸੀਗੀਆਂ। ਸੋ ਆਪਾਂ ਮਹਾਰਾਜ ਦੀ ਕਿਰਪਾ ਦੇ ਨਾਲ ਨਾ ਤਾਂ ਕਿਸੇ ਉਦਾਂ ਦੇ ਕੋਈ ਹੱਥ ਦੇਖਣ ਵਾਲੇ ਝੂਠੇ, ਨਾ ਕੋਈ ਸ਼ਰਾਬ ਦੀ, ਨਾ ਜਿਹੜੀ ਕੋਈ ਆਪਣੇ ਜਿਹੜੇ ਸੋਸ਼ਲ ਇਸ਼ੂ ਦੇ ਅਗੇਂਸਟ ਹੈਗੇ ਆ। ਬਹੁਤ ਸਾਰੀਆਂ ਮਿਹਨਤਾਂ ਕਰਦੇ ਰਹਿੰਦੇ ਵੀ ਸਾਡੇ ਐਡ ਲਾਣੀ ਆ ਜੀ, ਮੁੰਡੇ ਦੀ, ਕੁੜੀ ਦੀ, ਵੀ ਕੀ ਹੈਗਾ ਆ। ਸੋ ਇਦਾਂ ਦੀ ਕੋਈ ਵੀ ਐਡ ਆਪਾਂ ਨਹੀਂ ਲਾਈ, ਤੇ ਤੁਸੀਂ ਹਮੇਸ਼ਾ ਸਾਡਾ ਜਿਹੜਾ ਸਾਥ ਦਿੰਦੇ ਰਹੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। 13 ਸਾਲ ਪੰਜਾਬੀ ਰੇਡੀਓ USA ਨੂੰ ਹੋ ਗਿਆ, ਤੇ ਉਸ ਤੋਂ ਪਹਿਲਾਂ ਜਿਹੜਾ ਰੇਡੀਓ ਗੀਤ ਸੰਗੀਤ ਸੀ ਸਾਡੇ 'ਚ ਮਰਜ ਹੋਇਆ 1992 ਤੋਂ। ਸੋ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਕਿੰਨੇ ਸਮੇਂ ਤੋਂ ਜਿਹੜੇ ਆ ਸਰੋਤੇ ਆ ਰੇਡੀਓ ਨੂੰ ਸੁਣ ਰਹੇ ਆ। ਇਸ ਤੋਂ ਬਿਨਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਸਾਡੀ 3 ਸਾਲ ਤੋਂ ਪਹਿਲਾਂ, 3-4 ਸਾਲ ਤੋਂ ਪਹਿਲਾਂ ਬਹੁਤ ਜ਼ਿਆਦਾ ਪ੍ਰੈਜ਼ੈਂਸ ਹੋ ਗਈ। ਤੁਸੀਂ ਦੇਖਦੇ ਆ YouTube ਦੇ ਉੱਤੇ, Facebook ਦੇ ਉੱਤੇ। ਸੋ ਇੱਕ ਤਰ੍ਹਾਂ ਨਾਲ ਉਹ ਟੀਵੀ ਵਾਲਾ ਵੀ ਕੰਮ ਨਾਲ ਦੀ ਨਾਲ ਹੀ ਆ। ਨਹੀਂ ਤਾਂ ਕੀ ਆ, ਟੀਵੀਆਂ ਤੇ ਵੀ ਉਹੀ ਆ ਵੀ ਹਰ ਖਬਰ ਘੰਟੇ 2 ਘੰਟੇ ਬਾਅਦ ਉਹ ਸੇਮ ਹੀ ਰਿਪੀਟ ਕਰਦੇ ਰਹਿੰਦੇ ਆ। ਸੋ ਪ੍ਰੋਗਰਾਮ ਬਹੁਤ ਵੱਡੀ ਗਿਣਤੀ ਦੇ ਵਿੱਚ ਆ। ਸੋ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਜੋ ਦੁਪਹਿਰ ਨੂੰ ਪ੍ਰੋਗਰਾਮ ਆ, ਚਾਹੇ ਉਹ ਗਾਣੇ ਵਾਲੇ ਆ ਜਾਂ ਸ਼ੋਅ ਹੋਣਾ ਆ 3 ਤੋਂ 4 ਜਾਂ 4 ਤੋਂ 5:30 ਆ, ਉਹਨਾਂ ਉਸ ਟਾਈਮ ਦੇ ਉੱਤੇ ਤੁਸੀਂ ਜਿਹੜੀਆਂ ਕਾਲਸ ਆ ਉਹ ਕਰਕੇ ਆਪਣੇ ਸਰੋਤੇ ਜਿਹੜੇ ਆ ਉਹ ਆਪਣੇ ਵਿਚਾਰ ਵੀ ਦੇ ਸਕਦੇ ਆ, ਕਿਹੜੇ ਪ੍ਰੋਗਰਾਮ ਵਧੀਆ ਲੱਗੇ ਆ, ਕਿਹੜੇ ਪ੍ਰੋਗਰਾਮਾਂ 'ਚ ਆਪਾਂ ਇੰਪਰੂਵ ਕਰ ਸਕਦੇ ਹੈਗੇ ਆ, ਤੇ ਤੁਹਾਡੀ ਲਾਈਫ ਨੂੰ ਕਿੰਨਾ ਕਿ ਇਹਦਾ ਜਿਹੜਾ ਫਰਕ ਪਿਆ। ਕਿਉਂਕਿ ਜਦੋਂ ਆਪਾਂ ਜਾਂਦੇ ਨਗਰ ਕੀਰਤਨ ਤੇ ਜਾਂ ਬਾਹਰ ਬਹੁਤ ਵਾਰ ਤੇ ਮਿਲਦੇ ਆ ਵੀ ਮੈਨੂੰ ਨੌਲੇਜ ਬਹੁਤ ਮਿਲਿਆ, ਮੈਨੂੰ ਆਹ ਫਾਇਦਾ ਹੋ ਗਿਆ ਲੋਨ ਲਏ ਦਾ, ਮੇਰਾ ਇਮੀਗ੍ਰੇਸ਼ਨ ਵਾਲੇ ਇਸ ਇਸ਼ੂ ਤੇ ਫਾਇਦਾ ਹੋਇਆ ਹੈਗਾ। ਮੈਂ ਜਿਸ ਟਾਈਮ ਤੁਸੀਂ ਵਰਜਦੇ ਸੀ ਵੀ ਭਾਈ ਆਹ ਮਹਿੰਗੇ ਟਰੱਕ ਨਾ ਲਓ, ਅਸੀਂ ਬਚ ਗਏ, ਨਹੀਂ ਤਾਂ ਸਾਡਾ ਨੁਕਸਾਨ ਬਹੁਤ ਹੋਣਾ ਸੀ। ਸੋ ਜ਼ਰੂਰ ਤੁਸੀਂ ਆਪਣੇ ਜਿਹੜੇ ਸੁਝਾਅ ਆ ਉਸ ਟਾਈਮ ਦੇ ਉੱਤੇ ਦਿਓ, ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਜੀ ਬਿਲਕੁਲ। ਤੇ ਇਹ ਵੀ ਦੱਸ ਦਈਏ ਵੀ ਜਿਵੇਂ ਤੁਸੀਂ ਹਰਜੋਤ ਸਿੰਘ ਜੀ ਜ਼ਿਕਰ ਕੀਤਾ ਕਿ ਪੰਜਾਬੀ ਰੇਡੀਓ USA ਤੇ ਹਰ ਏਜ ਵਰਗ ਦਾ ਪ੍ਰੋਗਰਾਮ ਹੈ। ਜੇ ਤੁਸੀਂ ਖਬਰਾਂ ਦੇ ਮਾਮਲੇ 'ਚ ਦੇਖੋ ਤਾਂ ਸਵੇਰੇ ਮਿੰਟੂ ਜੀ ਆਉਂਦੇ ਨੇ, ਉਸ ਤੋਂ ਬਾਅਦ ਅਮਰੀਕਾ ਦੀ ਜਾਣਕਾਰੀ, ਵਰਲਡ ਦੀ ਜਾਣਕਾਰੀ ਦੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਹੈ। ਉਸ ਤੋਂ ਬਾਅਦ ਤੁਸੀਂ ਸ਼ਬਦ ਸਰਵਣ ਕਰਦੇ ਹੋ, ਫਿਰ ਨਜ਼ਰੀਆ ਪ੍ਰੋਗਰਾਮ ਆ, ਪੰਜਾਬ ਦੇ ਮਸਲਿਆਂ ਉੱਤੇ ਤੰਜ਼ ਵੀ ਕਰਦਾ, ਤੁਹਾਨੂੰ ਗੀਤ ਵੀ ਸੁਣਾਉਂਦਾ ਹੈ। ਇਸੇ ਤਰ੍ਹਾਂ ਜਿਹੜੇ ਗੀਤਾਂ ਦੇ ਮਨੋਰੰਜਨ ਦੇ ਨਾਲ ਰਾਬਤਾ ਰੱਖਦੇ ਨੇ, ਲੋਕ ਗੀਤਾਂ ਦੇ ਸ਼ੌਕੀਨ ਨੇ, 1 ਤੋਂ ਲੈ ਕੇ 2:30 ਵਜੇ ਤੱਕ ਉਹ ਪ੍ਰੋਗਰਾਮ ਆ ਪੰਜਾਬੀ ਰੇਡੀਓ USA ਦਾ। 3 ਤੋਂ ਲੈ ਕੇ 4 ਵਜੇ ਤੱਕ ਸਾਂਝੀ ਸਾਥ ਆ। ਸਾਂਝੀ ਸਾਥ ਦੇ ਵਿੱਚ ਹਰ ਵਾਰ ਆਪਾਂ ਇੱਕ ਨਵਾਂ ਟੌਪਿਕ ਤੇ ਨਵਾਂ ਮਸਲੇ ਉੱਤੇ ਗੱਲਬਾਤ ਕਰਦੇ ਹਾਂ। ਤੁਸੀਂ ਵੀ ਉਹਦੇ ਵਿੱਚ ਜੁਆਇਨ ਕਰਦੇ ਆ। ਇਸੇ ਤਰ੍ਹਾਂ ਵਿਸਰਦਾ ਵਿਰਸਾ, ਇਤਿਹਾਸ ਦੇ ਝਰੋਖੇ, ਪੰਜਾਬੀ ਰੇਡੀਓ USA ਦਾ ਜਿਵੇਂ ਸਿਹਤ ਸੰਭਾਲ ਦਾ ਜ਼ਿਕਰ ਕੀਤਾ ਹਰਜੋਤ ਸਿੰਘ ਹੋਰਾਂ ਨੇ, ਹੋਰ ਤਾਂ ਹੋਰ ਬੱਚਿਆਂ ਲਈ ਬਾਤਾਂ ਦਾ ਪ੍ਰੋਗਰਾਮ ਵੀ ਪੰਜਾਬੀ ਰੇਡੀਓ USA ਨੇ ਰੱਖਿਆ। ਹਰ ਏਜ ਵਰਗ ਦਾ ਜਿਹੜਾ ਆਡੀਅנס ਆ ਉਹਦਾ ਧਿਆਨ ਰੱਖਿਆ ਜਾਂਦਾ, ਔਰ ਕੋਸ਼ਿਸ਼ ਕਰਦੇ ਆ ਦੇਖੋ ਹਰ ਸਿਸਟਮ ਚੱਲਣ ਦੇ ਨਾਲ ਨਾਲ ਇੰਪਰੂਵ ਹੁੰਦਾ। ਔਰ ਇੱਕ ਗੱਲ ਹੋਰ ਜਿਹੜੀ ਪੰਜਾਬੀ ਰੇਡੀਓ USA ਦੀ ਬੈਕਬੋਨ ਆ, ਜਿਹੜੀ ਸਾਡੀ ਇੱਕ ਕੋਰ ਥੀਮ ਲਾਈਨ ਹੈ ਕਿ ਇੱਥੇ ਡਿਫਰੈਂਸਿਸ ਆਫ ਓਪੀਨੀਅਨ ਦੇ ਲਈ ਸਪੇਸ ਆ। ਅਸੀਂ ਕਦੇ ਕਿਸੇ ਪੰਜਾਬੀ ਰੇਡੀਓ USA ਦੇ ਕਦੇ ਵੀ ਕਿਸੇ ਵੀ ਪ੍ਰੈਜ਼ੈਂਟਰ ਨੂੰ, ਕਿਸੇ ਐਨਾਲਿਸਟ ਨੂੰ, ਕਿਸੇ ਵੀ ਪੱਤਰਕਾਰ ਨੂੰ, ਜਰਨਲਿਸਟ ਨੂੰ
ਕਦੇ ਪੰਜਾਬੀ ਰੇਡੀਓ ਯੂਐਸਏ ਵੱਲੋਂ ਇਹ ਨਹੀਂ ਕਿਹਾ ਜਾਂਦਾ ਕਿ ਤੁਸੀਂ ਆਹ ਬੋਲਣਾ ਜਾਂ ਆਹ ਨਹੀਂ ਬੋਲਣਾ। ਹਰ ਬੰਦਾ ਇੱਥੇ ਆਪਣੀ ਫਰੀਡਮ ਦੇ ਨਾਲ ਆਪਣੀ ਗੱਲ ਰੱਖਦਾ ਵਾ, ਆਪਣੀ ਗੱਲ ਕਹਿੰਦਾ। ਹਰ ਬੰਦਾ ਆਪਣੀ ਫੈਕਟਸ ਇਕੱਠੇ ਕਰਕੇ, ਭਾਵੇਂ ਉਹ ਸਰਕਾਰ ਦਾ ਕ੍ਰਿਟਿਕ ਆ, ਭਾਵੇਂ ਉਹ ਸੋਸ਼ਲ ਐਨਾਲਿਸਟ ਆ, ਸਮਾਜਿਕ ਖਬਰਾਂ ਨੂੰ ਉਹਨਾਂ ਨੂੰ ਵਾਚਦਾ ਹੈ। ਚਾਹੇ ਅਸੀਂ ਇਕੋਨਮੀ ਤੇ ਖਬਰਾਂ ਕਰਦੇ ਹਾਂ, ਹਰਜੋਤ ਸਿੰਘ ਜੀ ਵਿਸ਼ੇਸ਼ ਤੌਰ ਤੇ ਇਹਦੇ ਲਈ ਬਹੁਤ ਸਾਰੀਆਂ ਚੀਜ਼ਾਂ ਨੂੰ ਸਟੱਡੀ ਕਰਦੇ ਨੇ ਖੁਦ ਪਰਸਨਲੀ। ਤਾਂ ਬਹੁਤ ਸਾਰੀ ਚੀਜ਼ਾਂ, ਚਾਹੇ ਉਹ ਕਾਰੋਬਾਰ ਆ, ਚਾਹੇ ਉਹ ਇੰਡਸਟਰੀ ਆ, ਚਾਹੇ ਇੱਥੋਂ ਦੀ ਰੀਅਲ ਸਟੇਟ ਆ, ਚਾਹੇ ਟਰੱਕਿੰਗ ਆ, ਹਰ ਮਸਲੇ ਦੇ ਨਾਲ ਜੁੜੀ ਜਾਣਕਾਰੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਇੰਸ਼ੋਰੈਂਸ ਦੀਆਂ, ਹੋਰ ਸਾਰੇ ਕਾਸੇ ਦੀਆਂ। ਸੋ ਇਸੇ ਕਰਕੇ ਪੰਜਾਬੀ ਰੇਡੀਓ ਯੂਐਸਏ ਦਾ ਜਿਹੜਾ ਕਾਫਲਾ ਹੈ ਉਹ ਲਗਾਤਾਰ ਤੁਹਾਡੇ ਪਿਆਰ ਸਦਕਾ ਮਜ਼ਬੂਤ ਹੋਇਆ। ਜੀ ਹਰਜੋਤ ਸਿੰਘ ਜੀ। ਜੀ, ਸੋ ਬਹੁਤ ਸਾਰੇ ਸਾਡੇ ਸਰੋਤੇ ਫੇਸਬੁੱਕ ਤੇ YouTube ਤੇ ਵਧਾਈਆਂ ਦੇ ਰਹੇ। ਯੁਵਰਾਜ ਹਾਂਜੀ। ਸਿੰਘ, ਗੁਰਵਿੰਦਰ ਸਿੰਘ, ਅਮਰਜੀਤ ਸਿੰਘ ਕਹਿੰਦੇ ਵੀ ਮੇਰੇ 92 ਸਾਲ ਦੇ ਮਾਤਾ ਜੀ ਆ, ਵੀ ਜਿੱਥੇ ਵੀ ਜਾਣ ਰੇਡੀਓ ਸੈੱਟ ਨੂੰ ਨਾਲ ਹੀ ਲੈ ਕੇ ਜਾਂਦੇ ਆ। ਜੀ, ਜੀ। ਸੋ ਅਨਫੋਰਚੂਨੇਟ ਜਿੱਥੇ ਆਪਾਂ ਸਾਰਿਆਂ ਨੇ ਜਾਣਾ ਹੀ ਆ, ਜਦੋਂ ਕਿਸੇ ਦੀ ਮੌਤ ਹੋ ਜਾਂਦੀ ਆ, ਉਹ ਆਪਾਂ ਅਨਾਉਂਸਮੈਂਟ ਕਰਦੇ, ਕਿਸੇ ਤਰ੍ਹਾਂ ਦਾ ਵੀ ਉਹਦੇ ਤੇ ਚਾਰਜ ਨਹੀਂ ਲਿਆ ਜਾਂਦਾ, ਕੋਈ ਵੀ ਫ੍ਰੀ ਆਫ ਕਾਸਟ ਹੁੰਦਾ ਆ। ਕਿਉਂਕਿ ਉਹਦਾ ਕਾਰਨ ਕੀ ਹੁੰਦਾ ਆ ਵੀ ਜਿਹਦੇ ਘਰ 'ਚ ਇਹ ਭਾਣਾ ਵਾਪਰਿਆ ਉਹਦੇ ਕੋਲ ਇਹ ਤਾਂ ਸਮਾਂ ਨਹੀਂ ਲੋਕਾਂ ਨੂੰ ਕਾਲ ਕਰਕੇ ਦੱਸੇ। ਸੋ ਬਹੁਤ ਵਾਰ ਜਦੋਂ ਅਨਾਉਂਸਮੈਂਟ ਹੁੰਦੀ, ਕਿਸੇ ਦੇ ਰਿਸ਼ਤੇਦਾਰ ਕੋਈ ਆਸਟ੍ਰੇਲੀਆ ਆ, ਕੈਨੇਡਾ ਆ ਸੁਣਦੇ, ਉਹ ਉਹਨਾਂ ਨਾਲ ਅਫਸੋਸ ਕਰ ਲੈਂਦੇ ਆ, ਪਤਾ ਚੱਲ ਜਾਂਦਾ ਕਦੋਂ ਫਿਊਨਰਲ ਹੋਣਾ ਆ। ਸੋ ਸਾਰੇ ਹੀ ਜਿਹੜੇ ਸਰੋਤੇ ਆ ਉਹਨਾਂ ਦਾ ਜਿਹੜਾ ਬਹੁਤ ਬਹੁਤ ਧੰਨਵਾਦ। ਤੇ ਦੁਪਹਿਰ ਵਾਲੇ ਪ੍ਰੋਗਰਾਮਾਂ ਦੇ ਵਿੱਚ ਜਰੂਰ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਜਰੂਰ ਦੱਸਿਓ ਕਿਸ ਤਰ੍ਹਾਂ ਆ। ਆਪਾਂ ਹੁਣ ਕੁਝ ਕੁ ਜਿਹੜੀਆਂ ਖਬਰਾਂ ਆ ਬਿਲਕੁਲ। ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆ।